सत श्री अकाल टीवी 84 देख रहे सारे दर्शकों का स्वागत है। मैं हरप्रीत कौर ते बुलेटिन की शुरुआत करते हैं हेडलाइंस के नाल। ਜ਼ਿਮਨੀ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸਿਆਸਤ ਜ਼ੋਰਾਂ ਤੇ ਕੈਪਟਨ ਆਪਣੇ ਇੱਕ ਬਿਆਨ ਨਾਲ ਵਿਰੋਧੀਆਂ ਦੇ ਨਿਸ਼ਾਨੇ ਤੇ ਆਏ। ਇੰਗਲਿਸ਼ ਅਖਬਾਰ ਨੂੰ ਦਿੱਤੇ ਇੱਕ ਇੰਟਰਵਿਊ ਮੁਤਾਬਕ ਬੇਅਦਬੀ ਮਾਮਲਿਆਂ ਵਿੱਚ ਕੈਪਟਨ ਨੇ ਬਾਦਲਾਂ ਨੂੰ ਦਿੱਤੀ ਸੀ ਕਲੀਨ ਚਿੱਟ। ਹਾਲਾਂਕਿ ਕੈਪਟਨ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਕਲੀਨ ਚਿੱਟ ਦੇਣ ਦੇ ਮਾਮਲੇ ਤੇ ਕੈਪਟਨ ਦੀ ਤਿੱਖੀ ਆਲੋਚਨਾ। ਸੁਖਪਾਲ ਖਹਿਰਾ ਨੇ ਕਿਹਾ ਕੈਪਟਨ ਨੇ ਦਾਅਵਾ ਕਰਕੇ ਨਾ ਸਿਰਫ SIT ਜਾਂਚ ਨੂੰ ਨੁਕਸਾਨ ਪਹੁੰਚਾਇਆ ਬਲਕਿ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਨਕਾਰਨ ਦੇ ਨਾਲ-ਨਾਲ ਵਿਧਾਨ ਸਭਾ ਦੀ ਬਹਿਸ ਦਾ ਵੀ ਉਡਾਇਆ ਮਜ਼ਾਕ। ਜ਼ਿਮਨੀ ਚੋਣਾਂ ਨੂੰ ਲੈ ਕੇ ਸੂਬੇ ਦੀ ਫਿਜ਼ਾ ਗਰਮਾਈ। ਕਾਂਗਰਸ ਦੀ ਫੁੱਟ ਸ਼ਰੇਆਮ ਹੋਈ ਉਜਾਗਰ। ਜਲਾਲਾਬਾਦ ਤੋਂ ਟਿਕਟ ਦੇ ਦਾਅਵੇਦਾਰ ਆਲ ਇੰਡੀਆ ਯੂਥ ਕਾਂਗਰਸ ਦੇ ਸਕੱਤਰ ਜਗਦੀਪ ਕੰਬੋਜ ਉਰਫ ਗੋਲਡੀ ਨੇ ਦਿੱਤਾ ਅਸਤੀਫਾ। ਟਿਕਟ ਨਾ ਮਿਲਣ ਤੋਂ ਸਨ ਨਾਰਾਜ਼। ਮਰਨ ਵਰਤੇ ਬੈਠੇ ਬੇਰੁਜ਼ਗਾਰ ETT ਅਧਿਆਪਕਾਂ ਨੂੰ ਸੰਗਰੂਰ ਪ੍ਰਸ਼ਾਸਨ ਨੇ ਜਬਰੀ ਕਰਾਇਆ ਹਸਪਤਾਲ ਭਰਤੀ। ਅਧਿਆਪਕਾਂ ਵਿੱਚ ਗੁੱਸੇ ਦੀ ਲਹਿਰ। ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ। 22ਵੇਂ ਦਿਨ ਵੀ 5 ਅਧਿਆਪਕ ਲਗਾਤਾਰ ਟੈਂਕੀ ਤੇ ਚੜ੍ਹ ਕਰ ਰਹੇ ਨੇ ਪ੍ਰਦਰਸ਼ਨ। ਤੇ ਖਾਲਸਾ ਏਡ ਦੀ ਸਿਫਤ ਵਿੱਚ ਉਤਰੇ ਕੈਪਟਨ ਅਮਰਿੰਦਰ ਸਿੰਘ। ਟਵੀਟ ਕਰ ਕੀਤੀ ਸਰਾਹਨਾ। ਕੈਪਟਨ ਨੇ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਖਾਲਸਾ ਏਡ ਵੱਲੋਂ ਹੜ੍ਹ ਪੀੜਤਾਂ ਦੀ ਕੀਤੀ ਗਈ ਮਦਦ ਲਈ ਖਾਲਸਾ ਏਡ ਨੂੰ ਦਿੱਤੀ ਵਧਾਈ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਵਿੱਚ ਬਾਦਲਾਂ ਨੂੰ ਕਲੀਨ ਚਿੱਟ ਦੇਣ ਦੇ ਮਾਮਲੇ ਤੇ ਕੈਪਟਨ ਅਮਰਿੰਦਰ ਸਿੰਘ ਦੀ ਵਿਰੋਧੀ ਧਿਰਾਂ ਵੱਲੋਂ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਨੇ ਇਹ ਦਾਅਵਾ ਕਰਕੇ ਨਾ ਸਿਰਫ SIT ਜਾਂਚ ਨੂੰ ਨੁਕਸਾਨ ਪਹੁੰਚਾਇਆ ਹੈ ਬਲਕਿ ਖੁਦ ਵੱਲੋਂ ਗਠਿਤ ਕੀਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਨਕਾਰਨ ਦੇ ਨਾਲ-ਨਾਲ ਵਿਧਾਨ ਸਭਾ ਦੀ ਬਹਿਸ ਦਾ ਵੀ ਮਜ਼ਾਕ ਉਡਾਇਆ ਹੈ। ਉਹਨਾਂ ਕਿਹਾ ਕਿ ਕੈਪਟਨ ਬਾਦਲ ਜੁੰਡਲੀ ਦਾ ਹੁਣ ਲੋਕਾਂ ਸਾਹਮਣੇ ਖੁਲਾਸਾ ਹੋ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਬਾਦਲ ਹੁਣ ਤੱਕ ਇਸ ਮਾਮਲੇ ਵਿੱਚ ਬਚੇ ਹੋਏ ਨੇ ਤਾਂ ਉਹ ਕੈਪਟਨ ਸਰਕਾਰ ਦੀ ਹੀ ਮਿਹਰਬਾਨੀ ਹੈ। ਅਸਲ ਵਿੱਚ ਕੈਪਟਨ ਸਰਕਾਰ ਨੇ ਬਾਦਲਾਂ ਨੂੰ ਇਸ ਗੁਨਾਹ ਲਈ ਮਾਫ ਕਰ ਦਿੱਤਾ ਹੈ ਤੇ ਹੁਣ ਜਾਂਚ ਕਮਿਸ਼ਨ ਬਣਾ ਕੇ ਟਾਈਮ ਪਾਸ ਕੀਤਾ ਜਾ ਰਿਹਾ ਹੈ। 2.5 ਸਾਲ ਹੋ ਗਏ ਨੇ ਬਰਗਾੜੀ ਦੇ ਉੱਤੇ ਅੱਜ ਤੱਕ ਇਨਸਾਫ ਨਹੀਂ ਦਿੱਤਾ। ਉਲਟਾ ਕੈਪਟਨ ਸਾਹਿਬ ਨੇ ਅੱਜ ਇੱਕ ਬੜੀ ਵੱਡੀ ਇੰਟਰਵਿਊ ਦਿੱਤੀ ਜਿਹੜੀ ਉਹਦੇ 'ਚ ਕਿਹਾ ਕਿ ਬਾਦਲਾਂ ਦਾ ਕੋਈ ਕਸੂਰ ਨਹੀਂ, ਕਲੀਨ ਚਿੱਟ ਦਿੱਤੀ। ਭਾਵਾਂ ਕਿ 2 ਘੰਟੇ ਬਾਅਦ ਉਹਨਾਂ ਨੇ ਆਪਣੀ ਉਹ ਗਲਤੀ ਸੁਧਾਰ ਕੀਤੀ ਆ ਪਰ 2.5 ਸਾਲ ਦਾ ਸਮਾਂ ਕਾਫੀ ਆ ਇਹ ਦੱਸਣ ਵਾਸਤੇ ਕਿ ਅਸਲ ਗੁਨਾਹਗਾਰ ਚਾਹੇ ਉਹ ਪੋਲੀਟੀਕਲ ਸੀਗੇ ਆਦਮੀ ਤੇ ਚਾਹੇ ਉਹ ਪੁਲਿਸ ਵਾਲੇ ਸੀ ਤਾਕਤਵਰ, ਉਹਨਾਂ ਦੇ ਕੋਈ ਐਕਸ਼ਨ ਨਹੀਂ ਹੋਇਆ। ਤਾਂ ਕਰਕੇ ਇਹ ਪੰਜਾਬ ਦੇ ਲੋਕਾਂ ਦੇ ਮਨ ਵਿੱਚ ਬਹੁਤ ਗਿਲਾ ਹੈ ਇਸ ਗੱਲ ਦਾ। ਔਰ ਵਿਧਾਨ ਸਭਾ 'ਚ ਵੀ 8 ਘੰਟੇ ਬਹਿਸ ਹੋਈ। ਜਸਟਿਸ ਰਣਜੀਤ ਸਿੰਘ ਕਮਿਸ਼ਨ, ਹੁਣ SIT, ਬਟ ਨਥਿੰਗ ਆਊਟ ਆਫ ਇਟ। ਔਰ ਜਿਹੜੇ ਛੋਟੇ ਮੋਟੇ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਹੋਈ ਉਹ ਸਾਰੇ ਜ਼ਮਾਨਤਾਂ ਕਰਾ ਗਏ ਨੇ, ਸਾਰੇ ਹਾਈ ਕੋਰਟ ਤੋਂ ਰਿਲੀਫ ਲੈ ਗਏ। ਕੈਪਟਨ ਸਾਹਿਬ ਉੱਤੇ ਵੀ ਫੇਲ ਹੋ ਗਏ ਨੇ। ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ 14 ਅਕਤੂਬਰ ਬਾਈਬਲ ਕਲਾਂ ਦੇ ਜਿਹੜੇ 2 ਸਿੱਖ ਨੌਜਵਾਨ ਮਰੇ ਸੀ ਉਹਨਾਂ ਦੀ ਬਰਸੀ ਆ। ਅਸੀਂ ਇਹੀ ਅਪੀਲ ਕਰਾਂਗੇ ਲੋਕਾਂ ਨੂੰ, ਅਸੀਂ ਮੋਟੀਵੇਟ ਕਰਾਂਗੇ ਸਭ ਨੂੰ, ਕੋਸ਼ਿਸ਼ ਕਰਾਂਗੇ ਕਿ ਆਓ ਇਕੱਠੇ ਹੋ ਕੇ ਆਪਾਂ ਇੱਕ ਵਾਰ ਫਿਰ ਬਰਸੀ ਤੇ ਇਕੱਠ ਕਰੀਏ ਔਰ ਉਸ ਦਿਨ ਨੂੰ ਰੋਸ ਦਿਵਸ ਵਜੋਂ ਮਨਾਇਆ ਜਾਵੇ। ਕਿਉਂਕਿ ਜਿੱਥੇ ਜੇ ਸੂਬੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਹੋਵੇ, ਜੇ ਸੂਬੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪ੍ਰੈਸਟੀਜ ਤੇ ਪ੍ਰਾਈਡ ਅਪਹੋਲਡ ਨਹੀਂ ਕੀਤੀ ਜਾ ਸਕਦੀ, ਬਾਕੀ ਸਾਰੀਆਂ ਗੱਲਾਂ ਛੋਟੀਆਂ ਬੇਮੈਨੇ ਨੇ ਕਿ ਫਲਾਨਾ ਜੀ ਗਲੀ ਨਹੀਂ ਬਣ ਰਹੀ, ਫਲਾਣੇ ਬੰਦੇ ਤੇ ਝੂਠਾ ਪਰਚਾ ਦਰਜ ਹੋ ਗਿਆ, ਫਲਾਨਾ ਉਹ ਜ਼ੁਲਮ ਹੋ ਗਿਆ, ਦੇ ਆਰ ਆਲ ਮੀਨਿੰਗਲੈਸ। ਸੋ ਬਰਗਾੜੀ ਤੇ ਇਨਸਾਫ ਕੈਪਟਨ ਅਮਰਿੰਦਰ ਸਿੰਘ ਦੀ ਮੁੱਢਲੀ ਜ਼ਿੰਮੇਵਾਰੀ ਵੀ ਹੈ ਬਤੌਰ ਚੀਫ ਮਿਨਿਸਟਰ ਤੇ ਵੱਡਾ ਵਾਅਦਾ ਵੀ ਸੀ। ਕੈਪਟਨ ਦੀ ਅਖਬਾਰ ਵਿੱਚ ਛਪੀ ਇੰਟਰਵਿਊ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਆਪਣਾ ਦਾਅਵਾ ਦੁਹਰਾਇਆ ਹੈ। ਮਾਨ ਨੇ ਫਿਰ ਕਿਹਾ ਕਿ ਕੈਪਟਨ ਦਾ ਇਹ ਬਿਆਨ ਬਾਦਲਾਂ ਤੇ ਉਹਨਾਂ ਵਿਚਾਲੇ ਛੁਪੀ ਗੰਢ ਤੁਪ ਨੂੰ ਉਜਾਗਰ ਕਰਦਾ ਹੈ। ਮਾਨ ਨੇ ਕਿਹਾ ਕਿ ਬਾਦਲਾਂ ਨੇ ਆਪਣੀ ਸਰਕਾਰ ਵੇਲੇ ਕੈਪਟਨ ਖਿਲਾਫ ਚੱਲ ਰਹੇ ਕੇਸਾਂ ਨੂੰ ਖਤਮ ਕਰ ਕੈਪਟਨ ਨਾਲ ਰਿਸ਼ਤਾ ਨਿਭਾਇਆ ਸੀ ਤੇ ਹੁਣ ਕੈਪਟਨ ਬਾਦਲਾਂ ਨਾਲ ਰਿਸ਼ਤਾ ਨਿਭਾ ਰਹੇ ਨੇ। ਇਹ ਕੈਪਟਨ ਸਾਹਿਬ ਕਿਵੇਂ ਕਹਿ ਸਕਦੇ ਨੇ? ਉਹਨਾਂ ਦੀ ਇਹ ਹਿੰਮਤ ਕਿਵੇਂ ਹੋ ਗਈ? ਇੱਕ ਪਾਸੇ ਤਾਂ ਜਾਂਚ ਚੱਲ ਰਹੀ ਹੈ ਤੇ ਦੂਜੇ ਪਾਸੇ ਉਹ ਜਾਂਚ ਦਾ ਰਿਜ਼ਲਟ ਦੱਸ ਰਹੇ ਨੇ ਪਹਿਲੀ ਕਿ ਕੈਪਟਨ ਤੇ ਆਪਣਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦਾ ਇਹਦੇ 'ਚ ਕੋਈ ਕਸੂਰ ਨਹੀਂ। ਸੋ ਇਹ ਤਾਂ ਬਿੱਲੀ ਜਿਹੜੀ ਹੈ ਉਹ ਥੈਲਿਓਂ ਬਾਹਰ ਆ ਗਈ ਜਿਹੜੀ ਨਾਲ ਰਲੀ ਹੋਈ ਸੀ ਉਹਨਾਂ ਦੇ। ਅਸੀਂ ਹਰ ਥਾਂ ਤੇ ਬੋਲਿਆ, ਇਹ ਰੈਲੀਆਂ 'ਚ ਜਾ ਕੇ ਪੰਜਾਬ 'ਚ ਹਰ ਥਾਂ ਤੇ ਜਾ ਕੇ ਬੋਲਿਆ ਕਿ ਰਲੇ ਹੋਏ ਨੇ ਆਪਸ 'ਚ। ਜਾਂਦੇ ਹੋਏ ਬਾਦਲ ਸਾਹਿਬ ਜੇ ਕੈਪਟਨ ਸਾਹਿਬ ਤੋਂ ਸਾਰੇ ਕੇਸ ਵਾਪਸ ਲੈ ਗਏ ਸੀ 2017 ਜਦੋਂ ਸਰਕਾਰ ਸੀ ਅਕਾਲੀ ਦਲ ਦੀ, ਤਾਂ ਫਿਰ ਉਹਦੇ ਨਾਮ ਵਜੋਂ ਕੈਪਟਨ ਸਾਹਿਬ ਨੇ ਤਾਂ ਵੀ ਕੁਝ ਮੋੜ ਲੈਣ, ਇਹ ਉਹਦਾ ਹੀ ਹਿੱਸਾ ਹੈ। ਸੋ ਇੱਕ ਪਾਸੇ ਜਾਂਚ ਚੱਲ ਰਹੀ ਹੈ। ਕੁੰਵਰ ਵਿਜੇ ਪ੍ਰਤਾਪ ਜਿਸ ਵੇਲੇ ਉਹਨਾਂ ਨੇ ਕੁਝ ਬੋਲਤਾ ਮੀਡੀਆ 'ਚ ਤਾਂ ਉਸ ਵੇਲੇ ਸੁਖਬੀਰ ਬਾਦਲ ਹੋਰਾਂ ਨੇ ਤੇ ਕੈਪਟਨ ਸਾਹਿਬ ਨੇ ਸ਼ਿਕਾਇਤ ਕਰਕੇ ਇਲੈਕਸ਼ਨ ਕਮਿਸ਼ਨ ਤੋਂ ਕੁੰਵਰ ਵਿਜੇ ਪ੍ਰਤਾਪ ਜੀ ਨੂੰ SIT 'ਚੋਂ ਹਟਾਤਾ ਕਿ ਜਾਂਚ ਪ੍ਰਭਾਵਿਤ ਹੁੰਦੀ ਹੈ, ਇਹਨਾਂ ਨੇ ਬੋਲੇ ਕਿਉਂ? ਤੇ ਹੁਣ ਨਹੀਂ ਜਾਂਚ ਪ੍ਰਭਾਵਿਤ ਹੋਊਗੀ ਫਿਰ? ਇਹ ਹਿੰਮਤ ਕਿਵੇਂ ਹੋਈ ਕੈਪਟਨ ਸਾਹਿਬ ਦੀ? ਉਹਨਾਂ ਨੇ ਦੁਬਾਰਾ ਇਸ ਜ਼ਖਮ ਨੂੰ ਉਚੇੜਿਆ ਐਕਚੁਅਲੀ ਇਹ ਕਹਿ ਕੇ, ਕਿਉਂਕਿ ਬੱਚੇ ਨੂੰ ਪਤਾ ਹੈ ਕਿ ਉਸ ਵੇਲੇ ਦੇ ਗ੍ਰਹਿ ਮੰਤਰੀ ਤੇ ਉਸ ਵੇਲੇ ਦੇ ਮੁੱਖ ਮੰਤਰੀ ਤੇ ਉਸ ਵੇਲੇ ਦੇ DGP ਇਹ ਉਸ ਦੇ ਵਿੱਚ ਇਨਵੋਲਵ ਸੀਗੇ। ਇਹਨਾਂ ਦੀ ਜਿਹੜੀ ਸਿੱਧੀ ਭਾਗੀਦਾਰੀ ਉਹਦੇ ਵਿੱਚ ਮੰਨੀ ਗਈ ਹੈ ਤੇ ਕੈਪਟਨ ਸਾਹਿਬ ਦੁਆਰਾ ਕਲੀਨ ਚਿੱਟ ਦੇਣਾ ਇੱਕ ਵਾਰੀ ਫੇਰ ਲੋਕਾਂ ਦੇ ਹਿਰਦਿਆਂ ਨੂੰ ਬਲੁੰਦਰਨ ਦੇ ਬਰਾਬਰ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚੋਂ ਬਾਦਲਾਂ ਨੂੰ ਕਲੀਨ ਚਿੱਟ ਦੀਆਂ ਖਬਰਾਂ ਨੇ ਕਾਂਗਰਸ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਜ਼ਿਮਨੀ ਚੋਣਾਂ ਤੋਂ ਪਹਿਲਾਂ ਇਸ ਚਰਚਾ ਨੇ ਪੰਜਾਬ ਦਾ ਸਿਆਸੀ ਪਾਰਾ ਵੀ ਚੜਾ ਦਿੱਤਾ ਹੈ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਬੇਦਬੀ ਮਾਮਲੇ 'ਚੋਂ ਪ੍ਰਕਾਸ਼ ਸਿੰਘ ਬਾਦਲ ਨੂੰ ਕਲੀਨ ਚਿੱਟ ਨਹੀਂ ਦਿੱਤੀ। ਕੈਪਟਨ ਨੇ ਸਾਫ਼ ਕੀਤਾ ਕਿ ਉਹਨਾਂ ਨੇ ਬਰਗਾੜੀ ਕਾਂਡ, ਬੇਦਬੀ ਮਾਮਲੇ ਤੇ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਮਾਮਲੇ ਵਿੱਚ ਬਾਦਲਾਂ ਨੂੰ ਕਲੀਨ ਚਿੱਟ ਨਹੀਂ ਦਿੱਤੀ। ਉਹਨਾਂ ਕਿਹਾ ਕਿ ਇੰਗਲਿਸ਼ ਅਖਬਾਰ ਵਿੱਚ ਛਪੀ ਉਹਨਾਂ ਦੀ ਇੰਟਰਵਿਊ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਹਨਾਂ ਸਾਫ਼ ਕੀਤਾ ਕਿ ਮੈਂ ਇਹ ਨਹੀਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦਾ ਬੇਟਾ ਸੁਖਬੀਰ ਬਾਦਲ ਇਸ ਮਾਮਲੇ ਵਿੱਚ ਸ਼ਾਮਿਲ ਨਹੀਂ ਸੀ। ਕੈਪਟਨ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇੰਟਰਵਿਊ ਤੋਂ ਸਪਸ਼ਟ ਹੈ ਕਿ ਉਹਨਾਂ ਸਿਰਫ ਇਹ ਕਿਹਾ ਹੈ ਕਿ ਬਾਦਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਖੁਦ ਨਹੀਂ ਕਰਦੇ, ਪਰ ਇਸ ਨਾਲ ਉਹਨਾਂ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਨੂੰ ਨਕਾਰਿਆ ਨਹੀਂ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਉਨੇ ਹੀ ਜ਼ਿੰਮੇਵਾਰ ਨੇ ਜਿੰਨਾ ਅਸਲ ਬੇਦਬੀ ਕਰਨ ਵਾਲਾ ਸੀ। ਉਹਨਾਂ ਕਿਹਾ ਕਿ ਉਹ ਨਾ ਸਿਰਫ ਉਹਨਾਂ ਦੇ ਰਾਜ ਵਿੱਚ ਅਜਿਹੇ ਅਪਰਾਧਾਂ ਨੂੰ ਰੋਕਣ ਵਿੱਚ ਨਾਕਾਮਯਾਬ ਰਹੇ, ਸਗੋਂ ਉਹਨਾਂ ਨੇ ਦੋਸ਼ੀਆਂ ਨੂੰ ਵੀ ਮੁਕਤ ਕਰਨ ਦੀ ਇਜਾਜ਼ਤ ਦਿੱਤੀ। ਮੁੱਖ ਮੰਤਰੀ ਨੇ ਆਪਣੇ ਬਿਆਨਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਤੇ ਗਲਤ ਮੋੜ ਦੇਣ ਦੀ ਕੋਸ਼ਿਸ਼ ਕਰਨ ਤੇ ਚਿੰਤਾ ਜ਼ਾਹਿਰ ਕੀਤੀ। ਸਿੱਖ ਕਤਲੇਆਮ ਦੇ ਮਾਮਲੇ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ। ਮੁੱਖ ਗਵਾਹ ਨੇ ਦਾਅਵਾ ਕੀਤਾ ਹੈ ਕਿ ਕਮਲਨਾਥ ਦੇ ਭੜਕਾਉਣ ਤੇ ਲੋਕਾਂ ਨੇ ਜਦੋਂ 2 ਸਿੱਖਾਂ ਦਾ ਕਤਲ ਕੀਤਾ ਤਾਂ ਉਹ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੌਜੂਦ ਸੀ। ਦਰਅਸਲ ਸੋਮਵਾਰ ਨੂੰ ਉਹਨਾਂ ਖਿਲਾਫ ਗਵਾਹੀ ਦੇਣ ਲਈ ਮੁੱਖ ਗਵਾਹ ਮੁਖਤਿਆਰ ਸਿੰਘ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋਏ। 1 ਨਵੰਬਰ 1984 ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 2 ਸਿੱਖਾਂ ਨੂੰ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਉਹਨਾਂ ਕਮਲਨਾਥ ਖਿਲਾਫ ਗਵਾਹੀ ਦੇਣ ਦੀ ਇੱਛਾ ਪ੍ਰਗਟ ਕੀਤੀ। ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਤੇ ਹੋਰ ਮੈਂਬਰਾਂ ਨਾਲ ਮੁਲਾਕਾਤ ਦੌਰਾਨ ਮੁਖਤਿਆਰ ਸਿੰਘ ਨੇ ਦੱਸਿਆ ਕਿ ਕਮਲਨਾਥ ਦੇ ਭੜਕਾਉਣ ਤੇ ਲੋਕਾਂ ਨੇ ਜਦੋਂ 2 ਸਿੱਖਾਂ ਦਾ ਕਤਲ ਕੀਤਾ ਤਾਂ ਉਹ ਰਕਾਬਗੰਜ ਸਾਹਿਬ ਵਿਖੇ ਮੌਜੂਦ ਸੀ। ਗ੍ਰਹਿ ਮੰਤਰਾਲੇ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ ਕਰਨ ਮਗਰੋਂ ਸਿੱਟ ਤੋਂ ਕੇਸ ਖੋਲੇ ਜਾਣ ਦੀ ਮੰਗ ਕੀਤੀ ਗਈ ਸੀ। ਸਿੱਟ ਨੇ ਮੁਖਤਿਆਰ ਸਿੰਘ ਦਾ ਬਿਆਨ ਦਰਜ ਕਰ ਲਿਆ ਹੈ। ਦੂਜੇ ਮੁੱਖ ਗਵਾਹ ਸੰਜੇ ਸੂਰੀ, ਜੋ ਉਸ ਵੇਲੇ ਪੱਤਰਕਾਰ ਸਨ, ਦੀ ਗਵਾਹੀ ਦਾ ਮਾਮਲਾ ਵੀ ਵਿਚਾਰਿਆ ਗਿਆ। ਐਸਆਈਟੀ ਨੇ ਭਰੋਸਾ ਦਿੱਤਾ ਕਿ ਉਹ ਵੀਡੀਓ ਕਾਨਫਰੰਸਿੰਗ ਜ਼ਰੀਏ ਉਹਨਾਂ ਦੇ ਬਿਆਨ ਦਰਜ ਕਰੇਗੀ। ਹੁਣ ਇਹ ਕੇਸ ਜਿਹੜਾ 601/84 FIR ਦੁਬਾਰਾ ਖੋਲ੍ਹ ਦਿੱਤੀ ਗਈ ਆ। ਅੱਜ ਜੋ ਪੇਪਰ ਅੰਦਰ ਐਡ ਦਿੱਤੀ ਸੀ ਕਿ SIT ਨੇ ਕਿ ਜੇ ਅਗਰ ਚ ਕੋਈ ਗਵਾਹ ਹੈ ਕਿ ਉਹ ਸਾਹਮਣੇ ਆਵੇ। ਅੱਜ ਮੁਖਤਿਆਰ ਸਿੰਘ ਜੀ ਜੋ ਪ੍ਰਾਈਮ ਵਿਟਨੈਸ ਦੇ ਉਹਦੇ ਅੰਦਰ ਸੰਜੇ ਸੂਰੀ ਜੀ ਦੇ ਨਾਲ ਉਹ ਅੱਜ SIT ਦੇ ਅੱਗੇ ਪੇਸ਼ ਹੋਏ। ਸਾਰੀ SIT ਇੰਕਲੂਡਿੰਗ SIT ਦੇ ਚੇਅਰਮੈਨ ਔਰ ਬਾਕੀ ਦੋਵੇਂ ਮੈਂਬਰ, ਅਨੁਰਾਗ ਜੀ ਚੇਅਰਮੈਨ ਔਰ ਗਣੇਸ਼ ਭਾਰਤੀ ਜੀ ਮੈਂਬਰ ਔਰ ਤੀਸਰੇ ਮੈਂਬਰ ਜੱਜ ਸਾਹਿਬ, ਤਿੰਨੇ ਮੈਂਬਰਾਂ ਦੇ ਸਾਹਮਣੇ ਪੇਸ਼ ਹੋ ਕੇ ਉਹਨਾਂ ਨੇ ਆਪਣੀ ਸਾਰੀ ਗੱਲ ਦੱਸੀ। ਉਹਨਾਂ ਨੇ ਇਹ ਸਾਰੇ ਕੇਸ ਨੂੰ ਜੋ ਰੀਇਨਵੈਸਟੀਗੇਟ ਕਰ ਰਹੇ ਨੇ ਉਸ ਦੇ ਅੰਦਰ ਜਿਹੜੇ ਕੁਝ ਡਾਕੂਮੈਂਟਸ ਦੀ ਮੰਗ ਕੀਤੀ ਆ, ਜੋ ਸਾਡਾ ਲੀਗਲ ਸੈੱਲ ਜਲਦੀ ਉਹਨਾਂ ਨੂੰ ਪ੍ਰੋਵਾਈਡ ਕਰਾਏਗਾ। ਪੁਰਾਣਾ ਡਿਸਚਾਰਜ ਕੇਸ ਦੀ ਜਾਣਕਾਰੀ ਉਹ ਅਸੀਂ ਜਲਦੀ ਉਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਔਰ ਉਸ ਤੋਂ ਬਾਅਦ ਦੁਬਾਰਾ ਮੁਖਤਿਆਰ ਸਿੰਘ ਜੀ ਦੇ ਉਹ ਬਿਆਨ ਦਰਜ ਕਰਨੇ। ਜਲੰਧਰ ਵਿੱਚ ਤਾਇਨਾਤ IAS ਅਧਿਕਾਰੀ ਬਲਵਿੰਦਰ ਸਿੰਘ ਧਾਲੀਵਾਲ ਆਪਣਾ ਅਸਤੀਫਾ ਦੇ ਕੇ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਕਾਂਗਰਸ ਦੀ ਟਿਕਟ ਤੇ ਜ਼ਿਮਨੀ ਚੋਣ ਲੜ ਰਹੇ ਨੇ। ਧਾਲੀਵਾਲ ਜਲੰਧਰ ਵਿਖੇ ਡਾਇਰੈਕਟਰ ਪੰਜਾਬ ਲੈਂਡ ਰਿਕਾਰਡਸ ਸੈਟਲਮੈਂਟ ਕੰਸੋਲੀਡੇਸ਼ਨ ਐਂਡ ਲੈਂਡ ਐਕਵੀਜ਼ੀਸ਼ਨ ਦੇ ਰੂਪ ਵਿੱਚ ਤਾਇਨਾਤ ਸਨ। ਅੱਜ ਧਾਲੀਵਾਲ ਨੇ ਗੁਰੂ ਘਰ ਤੋਂ ਆਸ਼ੀਰਵਾਦ ਲੈ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਉਹਨਾਂ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਜ਼ਿਮਨੀ ਚੋਣ ਜਿੱਤਣ ਦੀ ਉਮੀਦ ਜਤਾਈ। ਪਹਿਲਾਂ ਹਾਈਕਮਾਂਡ ਦਾ ਖਾਸ ਕਰਕੇ ਸਾਡੇ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ, ਪੰਜਾਬ ਪ੍ਰਧਾਨ ਸ੍ਰੀ ਜਾਖੜ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਟਿਕਟ ਦੇ ਕੇ ਨਵਾਜਿਆ ਹੈਗਾ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਜੋ ਪਾਰਟੀ ਨੇ ਮੈਨੂੰ ਮੇਰੇ ਤੇ ਵਿਸ਼ਵਾਸ ਜਤਾਇਆ ਹੈਗਾ ਉਹ ਅਸੀਂ ਇਲੈਕਸ਼ਨ ਤੋਂ ਜਿਹੜਾ ਹੈ ਜਿੱਤ ਕੇ ਜਿਹੜੀ ਸੀਟ ਹੈ ਜੋ ਅਸੀਂ ਪਿੱਛੇ ਪਿਛਲੇ ਇਲੈਕਸ਼ਨ 'ਚ ਖੜੇ ਹੈਗੇ ਜਿੱਤ ਕੇ ਜਿਹੜੀ ਜਿੱਤ ਪ੍ਰਾਪਤ ਕਰਕੇ ਅਸੀਂ ਜਿਹੜੇ ਕਿ ਸਰਕਾਰ ਦੇ ਜਿਹੜੇ ਖਾਤੇ 'ਚ ਪਾਵਾਂਗੇ ਉਹਦੇ ਝੋਲੇ 'ਚ ਪਾਵਾਂਗੇ ਔਰ ਆਉਣ ਵਾਲੇ ਸਮੇਂ ਵਿੱਚ ਜਿਹੜਾ ਹੈਗਾ ਅਸੀਂ ਫਗਵਾੜਾ ਦਾ ਜਿਹੜਾ ਹੈਗਾ ਸਰਬਪੱਖੀ ਵਿਕਾਸ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਊਗੀ। ਉਧਰ ਕਾਂਗਰਸ ਵਿੱਚ ਫੁੱਟ ਲਗਾਤਾਰ ਜਾਰੀ ਹੈ। ਜਲਾਲਾਬਾਦ ਵਿਧਾਨ ਸਭਾ ਜ਼ਿਮਨੀ ਚੋਣ ਤੋਂ ਆਪਣਾ ਦਾਅਵਾ ਜਮਾਉਣ ਵਾਲੇ ਹਲਕੇ ਦੀ ਵਸਨੀਕ ਤੇ ਆਲ ਇੰਡੀਆ ਯੂਥ ਕਾਂਗਰਸ ਦੇ ਸਕੱਤਰ ਜਗਦੀਪ ਕੰਬੋਜ ਉਰਫ ਗੋਲਡੀ ਨੇ ਕਾਂਗਰਸ ਵੱਲੋਂ ਉਸ ਨੂੰ ਉਮੀਦਵਾਰ ਨਾ ਬਣਾਏ ਜਾਣ ਕਾਰਨ ਆਪਣੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਇਸ ਦੀ ਕਾਪੀ ਜਿੱਥੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ, ਉੱਥੇ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਨੂੰ ਵੀ ਇਸ ਦੀ ਕਾਪੀ ਭੇਜ ਦਿੱਤੀ ਹੈ। ਦੱਸਣਯੋਗ ਹੈ ਕਿ ਜਗਦੀਪ ਕੰਬੋਜ ਗੋਲਡੀ ਵੱਲੋਂ ਲਗਾਤਾਰ ਜਲਾਲਾਬਾਦ ਤੋਂ ਉਮੀਦਵਾਰ ਬਣਨ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਕਾਂਗਰਸ ਹਾਈ ਕਮਾਨ ਵੱਲੋਂ ਹਲਕੇ ਦੇ ਉਮੀਦਵਾਰ ਰਮਿੰਦਰ ਆਵਲਾ ਨੂੰ ਟਿਕਟ ਦਿੱਤੀ ਗਈ ਹੈ। ਵਿਸ਼ਵਾਸ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ। ਪਿਛਲੇ 2-3 ਅਸੈਂਬਲੀ ਇਲੈਕਸ਼ਨ 'ਚ ਆਹੀ ਕੁਛ ਹੋਇਆ, ਟਿਕਟ ਬਾਹਰਲੇ ਬੰਦੇ ਨੂੰ ਦਿੱਤੀ ਜਾਂਦੀ ਹੈ ਜਿਹਦਾ ਕੋਈ ਲੈਣ ਦੇਣ ਵੀ ਜਲਾਲਾਬਾਦ ਨਾਲ ਨਹੀਂ ਹੁੰਦਾ। ਪਰ ਜੇ ਇਹੋ ਜਿਹੇ ਫੈਸਲੇ ਲਊਗਾ ਫਿਰ ਸ਼ਾਇਦ ਕੰਮ ਕਰਨ ਵਾਲੇ ਦੀ ਕੋਈ ਕਦਰ ਨਹੀਂ, ਇਸ ਲਈ ਇਹ ਫੈਸਲਾ ਲਿਆ ਗਿਆ। ਜ਼ਰੂਰੀ ਵੀ ਬਣਦਾ ਸੀ। ਹਰ ਵਾਰ ਲੋਕਾਂ ਨਾਲ ਬੇਵਕੂਫ ਬਣਾਇਆ ਜਾਂਦਾ ਹੈ, ਇਸ ਵਾਰ ਲੋਕ ਬੇਵਕੂਫ ਨਹੀਂ ਬਣਨਗੇ ਜਲਾਲਾਬਾਦ। ਪਿਛਲੀ ਵਾਰ ਕਹਿੰਦੇ ਸੀ ਵੱਡਾ ਲੀਡਰ ਲੈ ਕੇ ਆਉਂਦਾ ਹੈ, ਇਸ ਵਾਰੀ ਵੀ ਲੱਗ ਜੂ ਪਤਾ ਕਿਹੜਾ ਵੱਡਾ ਲੀਡਰ ਲੈ ਕੇ ਆਉਂਦਾ। ਲੋਕ ਐਕਸੈਪਟ ਕਰਦੇ ਆ ਕਿ ਨਹੀਂ ਕਰਦੇ, ਕਿਉਂਕਿ ਇਹ ਲੋਕਾਂ ਦੇ ਹਿੱਤ ਦਾ ਫੈਸਲਾ ਨਹੀਂ ਹੈ। ਨਾ ਹੀ ਜਲਾਲਾਬਾਦ ਵਾਲੇ ਐਡੇ
ਠੀਕ ਹੈ, ਹਰ ਵਾਰ ਜਲਾਲਾਬਾਦ ਵਾਲਿਆਂ ਉੱਤੇ ਫੈਸਲਾ ਥੋਪ ਦਿੱਤਾ ਜਾਂਦਾ, ਪਰ ਲੋਕ ਇੰਨੇ ਹੁਣ ਫੈਸਲੇ ਨੂੰ ਮਨਜ਼ੂਰ ਨਹੀਂ ਕਰਨਗੇ। ਕਾਂਗਰਸ ਪਾਰਟੀ ਨੇ ਬਹੁਤ ਗਲਤ ਫੈਸਲਾ ਲਿਆ, ਇਹਨੂੰ ਸੋਚਣਾ ਪਊਗਾ ਦੁਬਾਰਾ ਪਾਰਟੀ ਨੂੰ, ਜੇ ਕਾਂਗਰਸ ਪਾਰਟੀ ਨੇ ਤੋਂ ਸੀਟ ਜਿੱਤਣੀ ਹੈ, ਇਸ ਫੈਸਲੇ ਨੂੰ ਬਦਲਣਾ ਪਊਗਾ। ਜ਼ਿਮਨੀ ਚੋਣ ਦਾ ਐਲਾਨ ਹੁੰਦਿਆਂ ਹੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਮੁੱਲਾਪੁਰ ਦਾਖਾ ਤੋਂ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਨਪ੍ਰੀਤ ਇਆਲੀ ਚੋਣ ਮੈਦਾਨ ਵਿੱਚ ਉਤਰਨਗੇ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਲੁਧਿਆਣਾ ਪਹੁੰਚੇ ਤੇ ਉਹਨਾਂ ਨੇ ਮਨਪ੍ਰੀਤ ਇਆਲੀ ਨਾਲ ਬੈਠਕ ਕੀਤੀ। ਇਸ ਮੌਕੇ ਦਲਜੀਤ ਸਿੰਘ ਚੀਮਾ ਨੇ ਚੋਣਾਂ GST ਗੁਰਦਾਸ ਮਾਮ ਤੇ ਬੈਂਸ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ। ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ 4 ਸੀਟਾਂ ਤੇ ਜਿੱਤ ਦਰਜ ਕਰੇਗੀ ਕਿਉਂਕਿ ਲੋਕ ਹੁਣ ਕਾਂਗਰਸ ਤੋਂ ਪਰੇਸ਼ਾਨ ਨੇ। ਉਹਨਾਂ ਕਿਹਾ ਕਿ ਬੇਅਦਬੀਆਂ ਦੇ ਨਾਮ ਤੇ ਅਕਾਲੀ ਦਲ ਤੇ ਨਿਸ਼ਾਨਾ ਲਗਾਉਣ ਵਾਲੇ ਹੁਣ ਖੁਦ ਬੇਅਦਬੀਆਂ ਦੇ ਮਾਮਲੇ ਵਿੱਚ ਘਿਰ ਗਏ ਨੇ। ਗੱਲ ਇਹ ਹੈ ਕਿ ਅੱਜ ਸਾਡਾ ਜਿਹੜਾ ਕੈਂਡੀਡੇਟ ਹੈ ਸਰਦਾਰ ਮਨਪ੍ਰੀਤ ਸਿੰਘ ਇਆਲੀ ਦਾਖਾ ਹਲਕੇ ਤੋਂ, ਉਹਨਾਂ ਦੀ ਅਨਾਉਂਸਮੈਂਟ ਕੱਲ੍ਹ ਹੋ ਗਈ ਸੀ। ਅੱਜ ਉਹਨਾਂ ਦੇ ਨਾਲ ਬੈਠ ਕੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਰਣਜੀਤ ਸਿੰਘ ਢਿੱਲੋਂ ਸਾਹਿਬ, ਅਸੀਂ ਸਾਰੇ ਹਲਕੇ ਦੀ ਇਲੈਕਸ਼ਨ ਦੀ ਆਪਣੀ ਸਟ੍ਰੈਟਜੀ ਵਿਉਂਤਬੰਦੀ ਅੱਜ ਤੈਅ ਕੀਤੀ। ਪਾਰਟੀ ਦੇ ਜਿਨ੍ਹਾਂ ਲੀਡਰਾਂ ਦੀ ਡਿਊਟੀ ਲਾਉਣ ਵਾਸਤੇ ਇਹਨਾਂ ਨੇ ਕਿਹਾ, ਉਹ ਡਿਊਟੀਆਂ ਵੀ ਲੱਗ ਗਈਆਂ ਔਰ ਬਹੁਤ ਜਲਦੀ ਸਿਸਟਮੈਟਿਕ ਤਰੀਕੇ ਦੇ ਨਾਲ ਅਸੀਂ ਇਲੈਕਸ਼ਨ ਕੰਪੇਨ ਜਿਹੜਾ ਸ਼ੁਰੂ ਕਰਾਂਗੇ। ਔਰ ਇਸ ਹਲਕੇ ਦੇ ਵਿੱਚ ਸਾਨੂੰ ਖੁਸ਼ੀ ਹੈ ਕਿ ਅੱਜ ਲੋਕੀ ਮਹਿਸੂਸ ਕਰਨ ਲੱਗ ਗਏ ਕਿ ਸਰਦਾਰ ਮਨਪ੍ਰੀਤ ਸਿੰਘ ਇਆਲੀ ਨੂੰ ਹਰਾ ਕੇ ਔਰ ਫੂਲਕਾ ਸਾਹਿਬ ਨੂੰ ਜਿਤਾ ਕੇ ਅਸੀਂ ਬਹੁਤ ਵੱਡੀ ਗੁਸਤਾਖੀ ਕਰ, ਕਿਉਂਕਿ ਜਿੰਨੀ ਡਿਵੈਲਪਮੈਂਟ ਸਰਦਾਰ ਮਨਪ੍ਰੀਤ ਸਿੰਘ ਇਆਲੀ ਨੇ ਕਰਵਾਈ ਸੀ, ਅੱਜ ਸਾਨੂੰ ਕਹਿਣ ਦੀ ਲੋੜ ਨਹੀਂ, ਇਕੱਲੇ ਨੌਜਵਾਨ ਦੇ, ਇਕੱਲੇ ਬੱਚੇ ਦੇ, ਇਕੱਲੇ ਬਜ਼ੁਰਗ ਦੀ ਜ਼ੁਬਾਨ ਦੇ ਉੱਤੇ। ਇਸ ਕਰਕੇ ਹੁਣ ਸਰਕਾਰ ਨੂੰ 2.5 ਸਾਲ ਤੋਂ ਵੱਧ ਸਮਾਂ ਹੋ ਗਿਆ, ਬਹਾਨਾ ਵੀ ਕੋਈ ਨਹੀਂ। ਨਾ ਕਿਸਾਨੀ ਦਾ ਕਰਜ਼ਾ ਮਾਫ ਹੋਇਆ, ਨਾ ਘਰ ਨੌਕਰੀਆਂ ਮਿਲੀਆਂ, ਨਾ ਨਸ਼ਿਆਂ ਦਾ ਕੋਈ ਹੱਲ ਨਿਕਲਿਆ, ਸਗੋਂ ਕਈ ਗੁਣਾ ਸਮੱਸਿਆ ਪਹਿਲਾਂ ਨਾਲੋਂ ਵੱਧ ਗਈ ਔਰ ਇੱਕ ਪੈਸੇ ਦੀ ਡਿਵੈਲਪਮੈਂਟ ਸਾਰੇ ਪੰਜਾਬ ਦੇ ਵਿੱਚ ਕਿਤੇ ਨਹੀਂ। ਇਸ ਕਰਕੇ ਬੜਾ ਕੁਛ ਹੈ ਹੁਣ ਸਰਕਾਰ ਦੇ ਖਿਲਾਫ, ਕਿਉਂਕਿ ਸਰਕਾਰ ਨਾਂ ਦੀ ਚੀਜ਼ ਤਾਂ ਹੁਣ ਲੋਕਾਂ 'ਚ ਨਜ਼ਰ ਨਹੀਂ ਆਉਂਦੀ। ਇਸ ਕਰਕੇ ਲੋਕਾਂ ਦੀ ਕਚਹਿਰੀ 'ਚ ਹੁਣ ਸਾਰਾ ਹਿਸਾਬ ਕਿਤਾਬ ਪੰਜਾਬ ਦਾ ਇਹਨਾਂ 4 ਇਲੈਕਸ਼ਨਾਂ 'ਚ ਅਸੀਂ ਲਵਾਂਗੇ। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ। ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਬ੍ਰੇਕ ਤੋਂ ਬਾਅਦ TV84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਵੱਲ। ਸਿੱਧੂ ਮੂਸੇਵਾਲਾ ਵਿਵਾਦ ਵਿੱਚ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਵੀ ਦਸਤਕ ਦਿੱਤੀ ਹੈ। ਬੀਬੀ ਦਾ ਕਹਿਣਾ ਹੈ ਕਿ ਮਾਈ ਭਾਗੋ ਇੱਕ ਮਹਾਨ ਯੋਧਾ ਸੀ, ਲਿਹਾਜ਼ਾ ਕਲਾਕਾਰਾਂ ਨੂੰ ਕੁਝ ਵੀ ਗਾਉਣ ਤੋਂ ਪਹਿਲਾਂ ਇਸ ਦੀ ਅਹਿਮੀਅਤ ਸਮਝਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਵੀ ਗਾਇਕ ਸਿੱਧੂ ਮੂਸੇਵਾਲਾ ਖਿਲਾਫ ਕਾਰਵਾਈ ਦੀ ਮੰਗ ਕਰ ਚੁੱਕੇ ਨੇ। 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਚੱਲ ਰਹੀਆਂ ਤਿਆਰੀਆਂ ਦੀ ਸਮੀਖਿਆ ਲਈ ਸੱਦੀ ਗਈ ਮੀਟਿੰਗ ਵਿੱਚ ਹਿੱਸਾ ਲੈਣ ਪਹੁੰਚੇ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ। ਬੀਬੀ ਨੇ ਗੀਤਕਾਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕੁਝ ਵੀ ਗਾਉਣ ਜਾਂ ਲਿਖਣ ਤੋਂ ਪਹਿਲਾਂ ਸੰਬੰਧਿਤ ਸ਼ਖਸੀਅਤਾਂ ਦੀ ਅਹਿਮੀਅਤ ਜ਼ਰੂਰ ਸਮਝਣੀ ਚਾਹੀਦੀ ਹੈ ਕਿ ਜਿਹੜੇ ਕਲਾਕਾਰ ਹੈ ਉਹਨਾਂ ਨੂੰ ਬੜੇ ਸੋਚ ਸਮਝ ਕੇ ਆਪਣੀ ਜਿਹੜੀ ਸ਼ਬਦਾਵਲੀ ਹੈ ਜਾਂ ਆਪਣਾ ਗਾਇਕੀ ਜਿਹੜੀ ਹੈ ਲੋਕਾਂ ਸਾਹਮਣੇ ਪੇਸ਼ ਕਰਨੀ ਚਾਹੀਦੀ ਹੈ। ਔਰ ਮੈਂ ਨਿੰਦਾ ਕਰਦੀ ਇਸ ਗੱਲ ਦੇ ਉੱਤੇ ਕਿ ਸਾਡੀ ਇੱਕ ਮਹਾਨ ਆਗੂ, ਧਾਰਮਿਕ ਆਗੂ, ਯੋਧਾ ਆਗੂ, ਜਿਹਨੇ ਕੌਮ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ, ਜਿਹਨੇ ਬਹੁਤ ਵੱਡੀ ਸਾਨੂੰ ਸ਼ਕਤੀ ਦਿੱਤੀ, ਮਾਤਾ ਭਾਗੋ ਜੀ ਦਾ ਇਤਿਹਾਸ ਅੱਜ ਤੱਕ ਦੁਨੀਆ ਦੇ ਵਿੱਚ ਨਿਵੇਕਲਾ ਜਿਹਾ ਨਜ਼ਰ ਆਉਂਦਾ ਹੈ। ਜੇ ਉਸ ਮਾਤਾ ਭਾਗੋ ਨੂੰ ਇੱਕ ਅਸ਼ਲੀਲਤਾ ਵਾਲੇ ਪਾਸੇ ਆਪਾਂ ਜੋੜ ਕੇ ਲੋਕਾਂ ਨੂੰ ਉਦਾਹਰਨ ਦਿੰਦੇ ਹਾਂ, ਮੈਂ ਸਮਝਦੀ ਕਿ ਇਹ ਬੇਇਨਸਾਫੀ ਹੀ ਨਹੀਂ, ਇੱਕ ਜ਼ੁਲਮ ਹੈ। ਤੇ ਉਸ ਮਾਤਾ ਭਾਗੋ ਦੇ ਗੀਤ ਅਸੀਂ ਰੋਜ਼ ਗਾਈਏ, ਇਹ ਸਾਡੇ ਵਾਸਤੇ ਖੁਸ਼ਕਿਸਮਤੀ ਹੋਵੇਗੀ ਕਿ ਮਾਤਾ ਭਾਗੋ ਦਾ ਇਤਿਹਾਸ ਲੋਕਾਂ 'ਚ ਵਾਰਾਂ ਰਾਹੀਂ ਗਾਇਆ ਜਾਵੇ। ਮਾਤਾ ਭਾਗੋ ਦੇ ਜੀਵਨ ਪ੍ਰਤੀ ਅਸੀਂ ਲੋਕਾਂ ਨੂੰ
ਸੰਦੇਸ਼ ਦੇਣ ਵਾਸਤੇ ਥਾਂ ਥਾਂ ਦੇ ਉੱਤੇ ਪ੍ਰਚਾਰ ਕਰੀਏ। ਪਰ ਜਦੋਂ ਅਸੀਂ ਅਸ਼ਲੀਲ ਗੱਲਾਂ ਕਰਕੇ ਮਾਤਾ ਭਾਗੋ ਵਰਗੀ ਏਡੀ ਵੱਡੀ ਮਹਾਨ ਸਾਡੀ ਧਾਰਮਿਕ ਯੋਧਾ ਤੇ ਮਾਰਸ਼ਲ ਜਿਹੜੀ ਜਿਹਨੇ ਸਾਨੂੰ ਜੀਵਨ ਸਿਖਾਇਆ, ਉਹਦੇ ਨਾਲ ਜੇ ਅਸੀਂ ਜੋੜਾਂਗੇ ਤੇ ਸਾਡੀ ਇੱਕ ਬਹੁਤ ਵੱਡੀ ਤੋਹੀਨ ਵੀ ਮਹਿਸੂਸ ਹੁੰਦੀ ਹੈ। ਔਰ ਇਹਨਾਂ ਗਾਇਕੀ ਕਰਨ ਵਾਲਿਆਂ ਦੀ ਅੰਦਰ ਦੀ ਜਿਹੜੀ ਅੰਦਰ ਕੀ ਹੈ ਉਹ ਵੀ ਲੱਚਰਤਾ ਜਿਹੜੀ ਸਾਹਮਣੇ ਆਉਂਦੀ ਹੈ। ਮੈਂ ਸਮਝਦੀ ਇੱਕ ਬੜੀ ਨਿੰਦਣਯੋਗ ਗੱਲ ਹੈ। ਇਹਨਾਂ ਲੋਕਾਂ ਨੂੰ ਆਪਣੇ ਕਲਚਰ ਸੰਬੰਧੀ, ਆਪਣੇ ਇਤਿਹਾਸ ਸੰਬੰਧੀ, ਆਪਣੇ ਸਮਾਜ ਸੰਬੰਧੀ ਜਿਹੜਾ ਹੈ ਉਹ ਬੜੇ ਸੋਚ ਕੇ ਰਹਿਣਾ ਚਾਹੀਦਾ। ਵਿਵਾਦਾਂ ਵਿੱਚ ਘਿਰੇ ਗੁਰਦਾਸ ਮਾਨ ਨੂੰ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸਾਥ ਮਿਲਿਆ ਹੈ। ਰਾਜਾ ਵੜਿੰਗ ਨੇ ਮਾਨ ਵੱਲੋਂ ਲੰਮੇ ਅਰਸੇ ਤੋਂ ਮਾਂ ਬੋਲੀ ਦੀ ਸੇਵਾ ਦਾ ਹਵਾਲਾ ਦਿੱਤਾ ਤੇ ਨਾਲ ਹੀ ਕਿਹਾ ਕਿ ਗੁਰਦਾਸ ਮਾਨ ਕਿਸੇ ਵੀ ਭਾਸ਼ਾ ਦੀ ਆਲੋਚਨਾ ਨਹੀਂ ਕਰਦੇ। ਉਹ ਬਈ ਮੈਂ ਸਪੋਰਟ ਤੋਂ ਮਤਲਬ ਇਹ ਹੈ ਕਿ ਗੁਰਦਾਸ ਮਾਨ ਗਿੱਦੜਬਾਹ ਦੀ ਧਰਤੀ ਦਾ ਵਸਨੀਕ ਹੈ ਔਰ ਮਗਰਲੇ 50 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਲੜਾਈ ਲੜ ਰਿਹਾ ਹੈ। ਗੁਰਦਾਸ ਮਾਨ ਲੋਕਾਂ ਦੀ ਲੜਾਈ ਲੜੀ, ਪੰਜਾਬੀ ਮਾਂ ਬੋਲੀ ਨੂੰ ਦੁਨੀਆ ਦੇ ਕੋਨੇ-ਕੋਨੇ 'ਚੋਂ ਬੰਦਾ ਲੈ ਕੇ ਗਿਆ। ਮੈਂ ਤਾਂ ਉਹਨੂੰ ਨਕਮਸਤਕ ਕਰਦਾ ਉਸ ਐਸੇ ਵਿਅਕਤੀ ਨੂੰ ਯਾਰ, ਜਿਸ ਬੰਦੇ ਨੇ ਪੰਜਾਬ ਦੇ ਲਈ, ਪੰਜਾਬੀ ਮਾਂ ਬੋਲੀ ਲਈ, ਸਾਡੇ ਸ਼ਹਿਰ ਵਾਸਤੇ ਬੜਾ ਵੱਡਾ ਨਾਂ ਰੋਸ਼ਨ ਕੀਤਾ। ਪਰ ਇੱਕ ਅੱਧਾ ਵਿਅਕਤੀ ਯਾਰ ਮੁਰਦਾਬਾਦ ਦਾ ਨਾਰਾ ਲਾ ਕੇ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਇਨਸਾਨ ਨੂੰ। ਬਿਲਕੁਲ ਯਾਰ, ਗੁਰਦਾਸ ਮਾਨ ਨੇ ਕਦੇ ਕਿਸੇ ਦੀ ਨਖੇਦੀ ਨਹੀਂ ਕੀਤੀ। ਗੁਰਦਾਸ ਮਾਨ ਜੀ ਨੂੰ ਅਗਰ ਤੁਸੀਂ ਕਿਸੇ ਨੇ, ਸਭ ਨੇ ਆਪਾਂ ਸੁਣਿਆ ਗਿੱਦੜਵੇ ਦੇ ਲੋਕਾਂ ਨੇ, ਉਹਨਾਂ ਨੇ 45 ਸਾਲਾਂ ਵਿੱਚ ਕਿਸੇ ਚੀਜ਼ ਦਾ ਕ੍ਰਿਟਿਸਿਜ਼ਮ ਨਹੀਂ ਕੀਤਾ, ਕਿਸੇ ਨੂੰ ਮਾੜਾ ਨਹੀਂ ਕਿਹਾ। ਉਹਨਾਂ ਨੇ, ਜੇ ਤੁਸੀਂ ਉਹਨੂੰ ਉਰਦੂ ਦੇ ਬਾਰੇ ਪੁੱਛਦੇ, ਉਹਨਾਂ ਨੇ ਉਰਦੂ ਵੀ ਬਹੁਤ ਚੰਗਾ ਹੈ। ਜੇ ਉਹਨਾਂ ਨੂੰ ਪੁੱਛਦੇ ਕਿ ਫਲਾਨੀ ਤਮਿਲ ਭਾਸ਼ਾ ਕਿਵੇਂ, ਉਹਨਾਂ ਨੇ ਕਹਿਣਾ ਸੀ ਤਮਿਲ ਭਾਸ਼ਾ ਵੀ ਬਹੁਤ ਚੰਗੀ ਹੈ। ਬੇਸ਼ੱਕ ਉਹ ਸਿੱਖ ਹੈ, ਬੇਸ਼ੱਕ ਉਹ ਪੰਜਾਬੀ ਹੈ, ਕਿਉਂਕਿ ਮੈਂ ਗੁਰਦਾਸ ਮਾਨ ਜੀ ਨੂੰ ਜਾਣਦਾ ਹਾਂ ਅੰਦਰੋਂ ਚੰਗੀ ਤਰ੍ਹਾਂ, ਉਹਨਾਂ ਦੇ ਮਨ 'ਚ ਕੀ ਹੈ। ਮੇਰੇ ਕਹਿਣ ਦਾ ਮਤਲਬ ਉਹਨਾਂ ਦੇ ਮਨ ਦੇ ਵਿੱਚ ਨਾ ਕੋਈ ਜਾਤ ਹੈ, ਨਾ ਕੋਈ ਪਾਤ ਹੈ, ਨਾ ਕੋਈ ਉਹਨਾਂ ਦੇ ਇਹ ਹੈ ਮਨ ਦੇ ਵਿੱਚ ਗਰੀਬ ਹੈ, ਨਾ ਕੋਈ ਅਮੀਰ ਹੈ। ਮੈਂ ਵੇਖਿਆ ਕੋਈ ਕੰਮ ਵਾਲੀ ਬੁੜੀ ਤੁਰੀ ਜਾਂਦੀ ਹੋਵੇ ਤਾਂ ਪੈਰੀਂ ਹੱਥ ਉਹਨਾਂ ਦੇ ਲਾ ਦਿੰਦੇ ਆ। ਸੋ ਇਹ ਨਹੀਂ ਉਹਨਾਂ ਦੇ ਮਨ 'ਚ ਵੀ ਮੇਰੀ ਆਹ ਪੰਜਾਬੀ ਵਾਸਤੇ ਮੈਂ ਜ਼ਿਆਦਾ ਕਰਨਾ ਹੈ ਤੇ ਮੈਂ ਹਿੰਦੀ ਵਾਸਤੇ ਮਾੜਾ ਕਰਨਾ ਹੈ ਤੇ ਉਰਦੂ ਵਾਸਤੇ ਮੈਂ ਮਾੜਾ ਕਰਨਾ ਹੈ ਜਾਂ ਮੈਂ ਤਮਿਲ ਵਾਸਤੇ ਮਾੜਾ ਕਰਨਾ ਹੈ। ਉਹਨਾਂ ਦੇ ਕਹਿਣ ਦਾ ਮਤਲਬ, ਕਿਸੇ ਨੇ ਉਹਨਾਂ ਨੂੰ ਸਵਾਲ ਪੁੱਛਿਆ, ਉਹਨਾਂ ਨੇ ਕਹਿੰਦਾ ਸਭ ਦਾ ਸਤਿਕਾਰ ਕਰੋ। ਪੰਜਾਬੀ ਮਾਂ ਬੋਲੀ ਬਾਰੇ ਪੁੱਛ ਲਓ ਵੀ ਪੂਰੇ ਦੇਸ਼ 'ਚ ਲਾਗੂ ਹੋਣੀ ਚਾਹੀਦੀ ਹੈ, ਉਹ ਕਹਿੰਦੇ ਦੇਸ਼ 'ਚ ਨਹੀਂ ਦੁਨੀਆ 'ਚ ਹੋਣੀ ਚਾਹੀਦੀ। ਪੰਜਾਬੀ ਮਾਂ ਬੋਲੀ ਨੂੰ ਤੇ ਪੰਜਾਬੀ ਨਾਲ ਤਾਂ ਪਿਆਰ ਤਾਂ ਸੀ, ਤਾਂ ਹੀ ਤਾਂ ਪੰਜਾਬ ਦੀ ਲੜਾਈ ਦੁਨੀਆ ਦੇ ਕੋਨੇ-ਕੋਨੇ ਤੱਕ ਉਹਨਾਂ ਨੇ ਆਵਾਜ਼ ਪਹੁੰਚਾਈ। ਗੁਰਦਾਸ ਮਾਨ ਵਿਵਾਦ ਵਿੱਚ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਬਿਆਨ ਦਿੱਤਾ ਹੈ। ਖਹਿਰਾ ਨੇ ਕਿਹਾ ਹੈ ਕਿ ਜੇਕਰ ਗੁਰਦਾਸ ਮਾਨ ਨੇ ਕੋਈ ਗਲਤੀ ਕੀਤੀ ਹੈ ਤਾਂ ਇਸ ਲਈ ਉਸ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ। ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਇੱਕ ਦੇਸ਼ ਇੱਕ ਭਾਸ਼ਾ ਦੇ ਮਾਮਲੇ ਨੂੰ ਜ਼ਿਆਦਾ ਤੂਲ ਨਹੀਂ ਦੇਣਾ ਚਾਹੀਦਾ, ਕਿਉਂਕਿ ਇਸ ਦੇਸ਼ ਵਿੱਚ ਕਈ ਭਾਸ਼ਾਵਾਂ ਨੇ ਤੇ ਅਜਿਹੀਆਂ ਗੱਲਾਂ ਨਾਲ ਦੇਸ਼ ਨੂੰ ਨੁਕਸਾਨ ਹੋ ਸਕਦਾ ਹੈ। ਨਹੀਂ, ਉਹ ਤਾਂ ਵਿਵਾਦ ਫਿਰ ਅਮਿਤ ਸ਼ਾਹ ਜੀ ਨੇ ਪੈਦਾ ਕੀਤਾ ਨਾ। ਵਨ ਨੇਸ਼ਨ ਵਨ ਲੈਂਗੁਏਜ ਨਾਟ ਪੋਸੀਬਲ। ਕੈਨੇਡਾ ਐਡਾ ਡਾਈਵਰਸ ਕੰਟਰੀ ਆ, ਉੱਥੇ ਫ੍ਰੈਂਚ ਵੀ ਬੋਲਦੇ ਨੇ ਲੋਕ, ਉੱਥੇ ਚਾਈਨੀਜ਼ ਲੋਕ ਵੀ ਪਹੁੰਚੇ ਹੋਏ ਨੇ, ਉੱਥੇ ਪੰਜਾਬੀ ਵੀ ਨੇ, ਪੰਜਾਬੀ ਸਾਈਨ ਬੋਰਡ ਲੱਗੇ ਹੋਏ ਨੇ। ਨਹੀਂ, ਉਹ ਮੈਂ ਪਹਿਲਾਂ ਐਕਸਪਲੇਨ ਕਰ ਲੈਂਦੇ ਹੋ ਕਿ ਕਿਸੇ ਤੇ ਜ਼ੁਬਾਨ ਥੋਪੀ ਨਹੀਂ ਜਾ ਸਕਦੀ। ਭਾਸ਼ਾ ਬਾਉਂਡਰੀਜ਼ ਤੈਅ ਕਰਦੀ ਆ ਦੇਸ਼ਾਂ ਤੇ ਸੂਬਿਆਂ ਦੀ। ਇੰਨੀ ਛੋਟੀ ਜਿਹੀ ਚੀਜ਼ ਨਹੀਂ ਕਿ ਭਾਸ਼ਾ ਕਨੈਕਟ ਕਰਦੀ ਲੋਕਾਂ ਨੂੰ, ਤਾਂ ਭਾਸ਼ਾ ਥੋਪੀ ਨਹੀਂ ਜਾ ਸਕਦੀ। ਅਸੀਂ ਸਭ ਦਾ ਰਿਸਪੈਕਟ ਕਰਦੇ ਹਾਂ, ਅਸੀਂ ਹਿੰਦੀ ਦਾ ਵੀ ਮਾਣ ਕਰਦੇ ਹਾਂ, ਅਸੀਂ ਅੰਗਰੇਜ਼ੀ ਦਾ ਵੀ ਮਾਣ ਕਰਦੇ ਹਾਂ, ਅਸੀਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ। ਬਟ ਇਨ ਸੋ ਫਾਰ ਪੰਜਾਬ ਇਜ਼ ਕੰਸਰਨ, ਪੰਜਾਬੀ ਇਜ਼ ਆਵਰ ਮਦਰ ਟੰਗ ਐਂਡ ਉਸ ਤੋਂ ਬਿਨਾਂ ਦੂਸਰੀ ਹੋਰ ਕੋਈ ਗੱਲ ਥੋਪੀ ਨਹੀਂ ਜਾਣੀ ਚਾਹੀਦੀ। ਗੁਰਦਾਸ ਮਾਨ ਉਹਨਾਂ ਨੇ ਜਿਹੜੇ ਕਮੈਂਟ ਕੀਤੇ ਅਨਫੋਰਚੂਨੇਟ ਆ, ਕਿਉਂਕਿ ਗੁਰਦਾਸ ਮਾਨ ਨੂੰ ਅਗਰ ਇਸ ਮੁਕਾਮ ਤੇ ਪਹੁੰਚਾਇਆ ਤਾਂ ਪੰਜਾਬੀ ਜ਼ੁਬਾਨ ਨੇ ਪਹੁੰਚਾਇਆ ਨਾ। ਇਸ ਲਈ ਤੈਸ਼ ਵਿੱਚ ਆਣ ਕੇ ਫਰਜ਼ ਕਰੋ ਕੋਈ ਗੱਲ ਗਲਤ ਕਹਿ ਵੀ ਹੋਗੀ, ਉਹਦੀ ਮਾਫੀ ਮੰਗ ਲੈਣੀ ਚਾਹੀਦੀ। ਅੰਮ੍ਰਿਤਸਰ ਜ਼ਿਲ੍ਹੇ ਦੇ ਪੁਤਲੀ ਘਰ ਵਿੱਚ ਬੀਤੇ ਦਿਨ ਇੱਕ ਕਬਾੜ ਦੇ ਢੇਰ ਵਿੱਚੋਂ ਸਮਾਨ ਵੱਖ ਕਰਦੇ ਸਮੇਂ ਹੋਏ ਧਮਾਕੇ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਦੌਰਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ 5 ਲੋਕਾਂ ਨੂੰ ਮੌਕੇ ਤੇ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਸੀ। ਹਸਪਤਾਲ ਵਿੱਚ ਜ਼ੇਰੇ ਇਲਾਜ ਲੋਕਾਂ ਦਾ ਹਾਲ ਚਾਲ ਪੁੱਛਣ ਲਈ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਅੱਜ ਅੰਮ੍ਰਿਤਸਰ ਪਹੁੰਚੇ। ਹਸਪਤਾਲ ਪਹੁੰਚਣ ਤੇ ਉਹਨਾਂ ਨੇ ਜ਼ਖਮੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਦਿੱਤਾ। ਬੜੀ ਮਾੜੀ ਘਟਨਾ ਵਾਪਰੀ ਹੈ। ਕੱਲ ਸ਼ਾਮ ਨੂੰ ਜਿਹੜਾ ਕੁਆੜੀਆ ਜਿਹੜਾ ਕੋਈ ਹੋਏਗਾ, ਉੱਥੇ ਸਮਾਨ ਜਿਹੜਾ ਹੈ ਉਹ ਕਿਤੋਂ ਲਿਆ ਹੋਵੇ, ਚਾਹੇ ਪੁਲਿਸ ਸਟੇਸ਼ਨ ਤੋਂ ਗਿਆ ਜੋ ਪੇਪਰ 'ਚ ਹੈ ਜਾਂ ਜੋ ਕਿਹਾ ਜਾ ਰਿਹਾ, ਉਹਦੀ ਇਨਕੁਆਇਰੀ ਤੇ ਕਮਿਸ਼ਨਰ ਪੁਲਿਸ ਨੇ ਜਿਹੜੀ ਆ ਮਾਰਕ ਕਰ। ਸੋ ਮੈਂ ਸਮਝਦਾ ਸਭ ਤੋਂ ਵੱਡੀ ਜਿਹੜੀ ਗੱਲ ਆ, ਜਿਹੜੀਆਂ 2 ਜਾਨਾਂ ਗਈਆਂ, 5 ਇੰਜਰਡ ਹੋਏ ਨੇ, ਇੱਕ ਸੀਰੀਅਸ ਸੀ ਥੋੜਾ, ਉਹਦੀ ਸਰਜਰੀ ਗੁਰੂ ਨਾਨਕ ਹਸਪੀਟਲ ਹੋ ਗਈ ਹੈ, ਉਹ ਵੀ ਠੀਕ ਹੈ। ਬਾਕੀ ਜਿਹੜੇ ਸਿਵਲ ਹਸਪੀਟਲ ਨੇ 4 ਜਿਹੜੇ
ਪੇਸ਼ੈਂਟ ਆਏ ਨੇ ਉਹ ਵੀ ਠੀਕ ਨੇ, ਮੈਂ ਵੇਖਿਆ ਸਾਰੇ ਠੀਕ ਨੇ। ਪਰਮਾਤਮਾ ਇਹਨਾਂ ਨੂੰ ਠੀਕ ਕਰੇ। ਜਿਹੜੀਆਂ ਜਾਨਾਂ ਦੋ ਗਈਆਂ ਉਹਨਾਂ ਨਾਲ ਅਸੀਂ ਘਰ ਵਾਲਿਆਂ ਨਾਲ ਅਫਸੋਸ ਪ੍ਰਗਟ ਕਰਦੇ ਆ। ਸੋ ਮੈਂ ਸਮਝਦਾ ਬਹੁਤ ਮਾੜੀ ਇਹ ਘਟਨਾ ਵਾਪਰੀ ਹੈ ਜਿਹਦੇ ਨਾਲ ਸਾਡੀਆਂ ਦੋ ਕੀਮਤੀ ਜਾਨਾਂ ਗਈਆਂ। ਤਰਨਤਾਰਨ ਪੁਲਿਸ ਨੇ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਗਿਰੋਹ ਦੇ 5 ਬਦਮਾਸ਼ਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਗਿਰੋਹ ਦੇ ਮੈਂਬਰਾਂ ਕੋਲੋਂ 4 ਡਬਲ ਬੈਰਲ ਰਾਈਫਲਾਂ, 2 315 ਬੋਰ ਰਾਈਫਲਾਂ ਤੇ 2 32 ਬੋਰ ਦੇ ਪਿਸਟਲ ਬਰਾਮਦ ਕਰਨ ਤੋਂ ਇਲਾਵਾ 175 ਦੇ ਕਰੀਬ ਕਾਰਤੂਸ ਬਰਾਮਦ ਕੀਤੇ ਨੇ। ਪੁਲਿਸ ਨੇ ਗਿਰੋਹ ਦੇ ਮੈਂਬਰਾਂ ਕੋਲੋਂ 2 ਗੱਡੀਆਂ ਵੀ ਬਰਾਮਦ ਕੀਤੀਆਂ ਨੇ। ਤਰਨਤਾਰਨ ਪੁਲਿਸ ਮੁਤਾਬਕ ਗਿਰੋਹ ਦੇ ਮੈਂਬਰ ਤਰਨਤਾਰਨ ਤੇ ਅੰਮ੍ਰਿਤਸਰ ਵਿੱਚ ਪੂਰੀ ਤਰ੍ਹਾਂ ਸਰਗਰਮ ਸਨ ਤੇ ਇਹ ਬਦਮਾਸ਼ ਹਥਿਆਰਾਂ ਦੇ ਬਲ ਤੇ ਗੁੰਡਾਗਰਦੀ ਕਰਨ ਦੇ ਨਾਲ-ਨਾਲ ਹਥਿਆਰਾਂ ਦੀ ਤਸਕਰੀ ਤੇ ਹੋਰ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਦਾ ਦਾਅਵਾ ਹੈ ਕਿ ਇਹ ਬਦਮਾਸ਼ ਗੈਂਗਸਟਰ ਜੱਗੂ ਭਗਵਾਨਪੁਰੀਆ ਗਿਰੋਹ ਦੇ ਮੈਂਬਰ ਨੇ। आज जी प्रेस कॉन्फ्रेंस रखी गई है। बेसिकली एक रोशन हुंदल है जड़ा मेन गैंगस्टर है, मेन एफिलीएट है जग्गू भगवानपुरीया, जड़ा कि ए कैटेगरी गैंगस्टर है पंजाब पुलिस का। और ये रोशन हुंदल जड़ा हैगा ये तरनताਰਨ और ਅੰਮ੍ਰਿਤਸਰ एरियाज ਦੇ ਵਿੱਚ स्पैशली काफ़ी एक्टिव है। इस तो अलावा इसके नाल दे 4 एसोसीएट्स तरनताਰਨ पुलिस वालों फड़े गए हैं जिन्हां कोलों 10 वैपन्स की इलीगल वैपन्स की रिकवरी हुई है। इन्हां 10 वैपन्स के विच 4 DBBL राइफल्स, 2 315 बोर दी राइफल्स, 2 32 बोर दे पिस्टल, 2 32 बोर दे रिवॉल्वर्स इन्हां दी रिकवरी हुई है। उस तो अलावा तकरीबन पौने 200 ਦੇ ਕਰੀਬ ਲਾਈਵ ਰਾਉਂਡਸ ਦੀ ਰਿਕਵਰੀ ਹੋਈ ਹੈ ਜਿਨ੍ਹਾਂ ਵਿੱਚੋਂ ਅਪਰੋਕਸੀਮੇਟਲੀ 97 ਰਾਉਂਡਸ ਹੈਗੇ DBBL ਰਾਈਫਲਸ ਦੇ। ਉਸ ਤੋਂ ਇਲਾਵਾ 41 ਰਾਉਂਡਸ ਹੈ 315 ਬੋਰ ਰਾਈਫਲਸ ਦੇ, ਅਰਾਊਂਡ 27 ਰਾਉਂਡਸ ਹੈਗੇ 32 ਬੋਰ ਰਿਵਾਲਵਰ ਦੇ, 17-18 ਰਾਉਂਡਸ ਹੈ 32 ਬੋਰ ਪਿਸਟਲ ਦੇ। ਔਰ ਇਹ ਜਿਹੜਾ ਪੂਰਾ ਗਰੁੱਪ ਹੈਗਾ ਇਹਦੇ ਵਿੱਚੋਂ ਇਸ ਵੇਲੇ ਹੁਣ ਤੱਕ 5 ਬੰਦੇ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਜਿਹਦੇ ਵਿੱਚੋਂ ਰੋਸ਼ਨ ਹੁੰਦਲ ਤੇ ਸੰਮਾ ਪਹਿਲਵਾਨ ਮੇਨ ਐਸੋਸੀਏਟਸ ਹੈ। ਇੱਕ ਨੌਜਵਾਨ ਦਾ ਜਨਨੰਗ ਕੱਟਣ ਵਾਲੇ 2 ਕਿੰਨਰਾਂ ਨੂੰ ਮੋਹਾਲੀ ਅਦਾਲਤ ਨੇ ਕੈਦ ਦੀ ਸਜ਼ਾ ਸੁਣਾਈ ਹੈ। ਕਿੰਨਰਾਂ ਨੇ 10 ਸਾਲ ਪਹਿਲਾਂ ਇੱਕ ਨੌਜਵਾਨ ਦਾ ਜਨਨੰਗ ਕੱਟ ਦਿੱਤਾ ਸੀ। ਅਦਾਲਤ ਨੇ ਦੋਸ਼ੀ ਕਿੰਨਰ ਜੀਤ ਰਾਣੀ ਮਹੰਤ ਨੂੰ 3 ਸਾਲ ਦੀ ਕੈਦ ਤੇ 15,000 ਰੁਪਏ ਜੁਰਮਾਨਾ ਤੇ ਪੂਜਾ ਰਾਣੀ ਮਹੰਤ ਨੂੰ 4 ਸਾਲ ਦੀ ਕੈਦ ਤੇ 15,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਕਾਬਿਲੇ ਗੌਰ ਹੈ ਕਿ ਜੂਨ 2009 ਦੇ ਇਸ ਮਾਮਲੇ ਵਿੱਚ ਪੀੜਤ ਰਾਜੇਸ਼ ਨੇ ਡੀਜੀਪੀ ਦੇ ਦਫ਼ਤਰ ਦਾ ਬੂਹਾ ਖੜਕਾਇਆ ਸੀ। ਇਸ ਤੋਂ ਬਾਅਦ ਡੀਜੀਪੀ ਦੇ ਨਿੱਜੀ ਦਖਲ ਮਗਰੋਂ ਖਰੜ ਸਿਟੀ ਥਾਣੇ ਵਿੱਚ ਜੀਤ ਰਾਣੀ ਮਹੰਤ ਤੇ ਪੂਜਾ ਰਾਣੀ ਮਹੰਤ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਮੋਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਜੇ ਅਗਨੀਹੋਤਰੀ ਦੀ ਅਦਾਲਤ ਵਿੱਚ ਚੱਲ ਰਹੀ ਸੀ। ਖੁੱਲੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਉਕਤ ਦੋਵੇਂ ਕਿੰਨਰਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਉਧਰ ਜੀਤ ਰਾਣੀ ਮਹੰਤ ਵੱਲੋਂ ਮੌਕੇ ਤੇ ਜੁਰਮਾਨੇ ਦੀ ਰਾਸ਼ੀ ਦਾ ਭੁਗਤਾਨ ਕਰਨ ਤੋਂ ਬਾਅਦ ਅਦਾਲਤ ਨੇ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ, ਜਦਕਿ ਪੂਜਾ ਰਾਣੀ ਮਹੰਤ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਐਸਡੀਐਮ ਗੁਰਦਾਸਪੁਰ ਦੀਪਕ ਭਾਟੀਆ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ। ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਉਹਨਾਂ ਨੂੰ ਧਰਨੇ ਦੇਣੇ ਪੈ ਰਹੇ ਨੇ। ਉਹਨਾਂ ਕਿਹਾ ਕਿ ਉਹਨਾਂ ਦੀਆਂ ਮੁੱਖ ਮੰਗਾਂ ਨੇ ਕਿ ਜੋ ਬੇਮੌਸਮੀ ਬਰਸਾਤ ਕਾਰਨ ਉਹਨਾਂ ਦੀ ਫਸਲ ਖਰਾਬ ਹੋਈ ਹੈ ਉਸ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਗੰਨਾ ਕਾਸ਼ਤਕਾਰਾਂ ਦੀ ਜੋ ਬਕਾਇਆ ਰਾਸ਼ੀ ਸ਼ੂਗਰ ਮਿੱਲਾਂ ਵੱਲ ਪਈ ਹੈ ਉਹ ਜਲਦੀ ਜਾਰੀ ਕੀਤੀ ਜਾਵੇ। 2 ਸਾਲ ਹੋ ਗਏ ਸਾਨੂੰ ਗੰਨਾ ਵੇਚੇ ਨੂੰ, ਕਰੋੜਾਂ ਰੁਪਈਆ ਜਿਹੜਾ ਪੰਜਾਬ ਸਰਕਾਰ ਵੱਲ ਖੜਾ। ਕੋਆਪਰੇਟਿਵ ਮਿੱਲਾਂ ਨੇ ਤੁਹਾਡੇ ਬਟਾਲੇ ਵੀ ਆ, ਗੁਰਦਾਸਪੁਰ ਵੀ ਆ, ਉਹ ਮਿੱਲਾਂ ਦਾ ਕਿੰਨੇ ਕਰੋੜ ਰੁਪਈਆ ਬਕਾਇਆ ਖੜਾ। ਪੰਜਾਬ ਸਰਕਾਰ ਪਤਾ ਨਹੀਂ ਕਿਉਂ ਸੁੱਤੀ ਪਈ ਆ। ਅਸੀਂ ਉਹ ਮੰਗ ਕਰਨ ਆਏ ਆ ਵਿਆਜ ਸਮੇਤ ਸਾਡਾ ਜਿਹੜਾ ਬਕਾਇਆ, ਸਾਡੀ ਆਪਦੀ ਰਕਮ ਆ, ਸਾਨੂੰ ਡਿਫਾਲਟਰ ਕਰ ਰਹੇ ਨੇ ਬੈਂਕਾਂ ਵਾਲੇ, ਸਾਡੀਆਂ ਫੋਟੋਆਂ ਲਾ ਰਹੇ ਨੇ ਵੀ ਇਹ ਕਰਜ਼ੇ ਨਹੀਂ ਮੋੜਦੇ, ਪਰ ਸਾਡੇ ਆਪਦੇ ਪੈਸੇ ਰਿਓ ਦਵਾਈਆਂ ਅਸੀਂ ਵਿਆਜਾਂ ਤੇ ਲੈ ਵਿੱਚ ਪਾਈਆਂ ਨੇ, ਸਾਡੇ ਆਪਦੇ ਪੈਸੇ ਨਹੀਂ ਮਿਲ ਰਹੇ। ਉਹ ਅਸੀਂ ਵਾਰਨਿੰਗ ਦੇਣ ਆਏ ਆ ਵੀ ਸਾਡਾ ਫਟਾਫਟ ਖਾਤਿਆਂ 'ਚ ਪਾ ਦਿੱਤਾ ਜਾਵੇ, ਨਹੀਂ ਤਾਂ ਅਸੀਂ ਇੱਕ ਵੱਡਾ ਸੰਘਰਸ਼ ਅਸੀਂ ਚੰਡੀਗੜ੍ਹ ਵੀ ਕਰਾਂਗੇ। ਤੀਸਰੀ ਜਿਹੜੀ ਸਾਡੀ ਮੁੱਖ ਮੰਗ ਆ ਪਾਣੀਆਂ ਦੀ, ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜਾ ਪੰਜਾਬ ਦਾ ਪਾਣੀ ਆ ਸਾਰਾ ਸਾਨੂੰ ਨਹਿਰਾਂ ਰਾਹੀਂ ਪਾਣੀ ਦਿੱਤਾ ਜਾਵੇ। ਸਾਨੂੰ ਅਸੀਂ ਮੋਟਰਾਂ ਦਾ ਪਾਣੀ ਲੈਣ ਦੀ ਲੋੜ ਨਹੀਂ, ਨਹਿਰਾਂ ਰਾਹੀਂ ਸਾਨੂੰ ਸਮੁੱਚਾ ਸਾਨੂੰ ਜਿਹੜਾ ਪਾਣੀ ਦਿੱਤਾ ਜਾਵੇ। ਅੱਜ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਨੇ ਮਰਨ ਵਰਤ ਤੇ ਬੈਠੇ ਇੱਕ ਹੋਰ ਬੇਰੁਜ਼ਗਾਰ ਈਟੀਟੀ ਅਧਿਆਪਕ ਨੂੰ ਵੀ ਚੁੱਕ ਕੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਕਾਬਿਲੇ ਗੌਰ ਹੈ ਕਿ ਪੁਲਿਸ ਪਹਿਲਾਂ ਹੀ ਮਰਨ ਵਰਤ ਤੇ ਬੈਠੇ 2 ਅਧਿਆਪਕਾਂ ਨੂੰ ਚੁੱਕ ਕੇ ਹਸਪਤਾਲ ਵਿੱਚ ਦਾਖਲ ਕਰਵਾ ਚੁੱਕੀ ਹੈ ਤੇ ਅੱਜ ਜਿਸ ਨੂੰ ਚੁੱਕਿਆ ਗਿਆ ਹੈ ਉਹ ਤੀਜਾ ਅਧਿਆਪਕ ਹੈ। ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਵਿੱਚ ਕੀਤੇ ਜਾ ਰਹੇ ਸੰਘਰਸ਼ ਦੇ 22ਵੇਂ ਦਿਨ ਵੀ 5 ਅਧਿਆਪਕ ਲਗਾਤਾਰ ਟੈਂਕੀ ਤੇ ਚੜੇ ਹੋਏ ਨੇ। ਅਧਿਆਪਕਾਂ ਵੱਲੋਂ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸਾਡੇ ਜਿਹੜੇ ਸਾਥੀ ਜਿਹੜੇ ਪਹਿਲਾਂ ਜਿਹੜੇ ਮਰਨ ਵਰਤੇ ਸਾਡੇ ਸਾਥੀ ਬੈਠੇ ਸੀ ਉਸ ਦਿਨ
ਦਿਨ ਵੀ ਇਹਨਾਂ ਨੇ ਪੂਰੀ ਜ਼ਬਰਦਸਤੀ ਕਰਕੇ ਉਹਨਾਂ ਨੂੰ ਕੀ ਲਿਜਾਇਆ ਗਿਆ ਸੀ, ਜਿਹੜੇ ਕਿ ਹਸਪੀਟਲ ਦੇ ਵਿੱਚ ਉਹਨਾਂ ਦਾ ਹਲੇ ਵੀ ਮਰਨ ਵਰਤ ਜਿਹੜਾ ਜਾਰੀ ਹੈ, ਚੱਲ ਰਿਹਾ ਗਾ। ਅੱਜ ਵੀ ਸੋ ਸਾਡੇ ਨਾਲ ਜਿਹੜਾ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਗਾ, ਜ਼ਬਰਦਸਤੀ ਜਿਹੜਾ ਉਹ ਸਾਡੇ ਵਿੱਚ ਜਿਹੜੇ ਸਾਡੇ ਸਾਥੀ ਮਰਨ ਵਰਤ ਤੇ ਬੈਠੇ ਸੀ ਉਹਨਾਂ ਨੂੰ ਜ਼ਬਰਦਸਤੀ ਲਿਜਾਇਆ ਗਿਆ। ਉਹਨਾਂ ਦੇ ਪਰਿਵਾਰਕ ਜਿਹੜੇ ਮੈਂਬਰ ਆ ਉਹਨਾਂ ਨੂੰ ਇਮੋਸ਼ਨਲ ਬਲੈਕਮੇਲ ਕੀਤਾ ਗਿਆ ਗਾ, ਉਹਨਾਂ ਦੇ ਉੱਪਰ ਵੀ ਕੀ ਦਬਾਅ ਪਾਇਆ ਗਿਆ ਗਾ। ਉਸ ਤੋਂ ਬਾਅਦ ਕੀ ਹੈ ਇੱਥੇ ਪੂਰੀ ਜਿਹੜੀ ਫੋਰਸ ਦੇ ਨਾਲ ਉਹਨਾਂ ਨੂੰ ਆ ਕੇ ਸਾਡੇ ਕੋਲੋਂ ਜ਼ਬਰਦਸਤੀ ਲੈ ਕੇ ਗਏ ਆ। ਸੋ ਅਸੀਂ ਉਹ ਵੀ ਨਹੀਂ ਚਾਹੁੰਦੇ ਸੀ ਕਿ ਮੈਂ ਨਹੀਂ ਆਪਣਾ ਮਰਨ ਵਰਤ ਜਿਹੜਾ ਜਾਰੀ ਰੱਖਣਾ ਗਾ, ਮੈਂ ਨਹੀਂ ਜਾਣਾ ਹਸਪੀਟਲ, ਪਰ ਇਹ ਜ਼ਬਰਦਸਤੀ ਲੈ ਕੇ ਗਏ ਆ। ਤੇ ਹੁਣ ਅਸੀਂ ਇਹ ਸਰਕਾਰ ਨੂੰ ਇਹ ਦੱਸਾਂਗੇ ਕਿ ਜਿੱਥੇ ਵੀ ਜਿਹੜੀਆਂ ਜਿਮਣੀ ਚੋਣਾਂ ਹੋਣੀਆਂ ਗਾ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਪੂਰਾ ਜਿਹੜਾ ਸਰਕਾਰ ਦਾ ਭੰਡੀ ਪ੍ਰਚਾਰ ਕਰਾਂਗੇ। ਸੋ ਇਹਨਾਂ ਦੀਆਂ ਜਿਹੜੀਆਂ ਵੋਟਾਂ ਇਹ ਕਹਿ ਰਹੇ ਆ ਵੀ ਅਸੀਂ ਉੱਥੇ ਜਿਮਣੀ ਚੋਣ ਜਿੱਤਣੀ ਆ, ਸੋ ਅਸੀਂ ਆਪਦਾ ਪੂਰਾ ਜ਼ੋਰ ਲਾਵਾਂਗੇ ਇਹਨਾਂ ਨੂੰ ਉੱਥੋਂ ਹਰਾਉਣ ਦਾ। ਉਹਨਾਂ ਲੋਕਾਂ ਨੂੰ ਪੂਰੀ ਤਰ੍ਹਾਂ ਸਮਝਾਵਾਂਗੇ ਜਾ ਕੇ ਵੀ ਇਹ ਸਾਡੇ ਨਾਲ ਇੱਥੇ ਕੀ ਕਰ ਰਹੇ ਆ ਤੇ ਸਾਰੇ ਲੋਕਾਂ ਨਾਲ ਹੀ ਕੀ ਕਰ ਰਹੇ ਆ। ਸੋ ਇਹ ਸਰਕਾਰ ਹੁਣ ਆਪਦੇ ਕੰਨ ਖੜੇ ਕਰ ਲੇ। ਸੋ ਜਿੰਨਾ ਵੀ ਸਾਡਾ ਜ਼ੋਰ ਲੱਗਿਆ ਅਸੀਂ ਲੋਕਾਂ ਦੇ ਘਰ ਘਰ ਤੱਕ ਜਾਵਾਂਗੇ। ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣ ਵਾਲੀ ਵਿਸ਼ਵ ਪ੍ਰਸਿੱਧ ਸੰਸਥਾ ਖਾਲਸਾ ਏਡ ਨੂੰ ਕੌਣ ਨਹੀਂ ਜਾਣਦਾ। ਖਾਲਸਾ ਏਡ ਵੱਲੋਂ ਕੀਤੇ ਜਾ ਰਹੇ ਕਾਰਜਾਂ ਲਈ ਹਰ ਕੋਈ ਇਸ ਸੰਸਥਾ ਦੀ ਸ਼ਲਾਘਾ ਕਰ ਰਿਹਾ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਸੰਸਥਾ ਦੇ ਮੁਰੀਦ ਹੋ ਗਏ ਨੇ। ਮੁੱਖ ਮੰਤਰੀ ਨੇ ਵੀ ਖਾਲਸਾ ਏਡ ਦੀ ਤਾਰੀਫ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਖਾਲਸਾ ਏਡ ਵੱਲੋਂ ਹੜ੍ਹ ਪੀੜਤਾਂ ਦੀ ਕੀਤੀ ਗਈ ਮਦਦ ਲਈ ਖਾਲਸਾ ਏਡ ਦੀ ਤਾਰੀਫ ਕੀਤੀ। ਮੁੱਖ ਮੰਤਰੀ ਨੇ ਬਾਕਾਇਦਾ ਆਪਣੇ ਫੇਸਬੁੱਕ ਪੇਜ ਤੇ ਪੋਸਟ ਵੀ ਸ਼ੇਅਰ ਕੀਤੀ ਹੈ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮਨਾਇਆ। ਇਸ ਮੌਕੇ ਵੱਡੀ ਗਿਣਤੀ ਸੰਗਤਾਂ ਹੁਮ-ਹੁਮਾ ਕੇ ਗੁਰੂ ਘਰ ਨਤਮਸਤਕ ਹੋਣ ਪੁੱਜੀਆਂ। ਸ਼੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਪਾਕਿਸਤਾਨ ਦੀ ਧਰਤੀ ਤੇ ਜੋਤੀ ਜੋਤ ਸਮਾਏ ਸਨ। ਉਹ ਆਪਣੀ ਅਦੁੱਤੀ ਵਿਚਾਰਧਾਰਾ ਕਰਕੇ ਪੂਰੇ ਵਿਸ਼ਵ ਵਿੱਚ ਸਰਬ ਗੁਰੂ ਕਰਕੇ ਜਾਣੇ ਜਾਂਦੇ ਨੇ। ਅੱਜ ਦਾ ਇਹ ਦਿਹਾੜਾ ਉਹਨਾਂ ਦੀ ਇਸ ਵਿਚਾਰਧਾਰਾ ਨੂੰ ਸਮਰਪਿਤ ਕਰਕੇ ਮਨਾਇਆ ਜਾਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਡਾਕਟਰ ਰੂਪ ਸਿੰਘ ਨੇ ਦੱਸਿਆ ਕਿ ਅੱਜ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਪਹੁੰਚੀਆਂ। ਉਹਨਾਂ ਨਾਲ ਗੁਰੂ ਜੀ ਦੀ ਵਿਚਾਰਧਾਰਾ ਦੀ ਸਾਂਝ ਪਾਈ ਗਈ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਆਖਰੀ ਪੜਾਅ ਸ਼੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਿਤਾਇਆ ਸੀ। ਇੱਥੇ ਉਹ ਹੱਥੀਂ ਕਿਰਤ ਕਰਦੇ ਰਹੇ ਸਨ, ਜਿਸ ਕਰਕੇ ਉਹਨਾਂ ਦਾ ਜੋਤੀ ਜੋਤ ਦਿਵਸ ਉੱਥੇ ਵੀ ਮਨਾਇਆ ਗਿਆ। ਤੇ ਇਸ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। ਜ਼ਿਮਨੀ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸਿਆਸਤ ਜ਼ੋਰਾਂ ਤੇ। ਕੈਪਟਨ ਆਪਣੇ ਇੱਕ ਬਿਆਨ ਨਾਲ ਵਿਰੋਧੀਆਂ ਦੇ ਨਿਸ਼ਾਨੇ ਤੇ ਆਏ। ਇੰਗਲਿਸ਼ ਅਖਬਾਰ ਨੂੰ ਦਿੱਤੇ ਇੱਕ ਇੰਟਰਵਿਊ ਮੁਤਾਬਕ ਬੇਅਦਬੀ ਮਾਮਲਿਆਂ ਵਿੱਚ ਕੈਪਟਨ ਨੇ ਬਾਦਲਾਂ ਨੂੰ ਦਿੱਤੀ ਸੀ ਕਲੀਨ ਚਿੱਟ। ਹਾਲਾਂਕਿ ਕੈਪਟਨ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਕਲੀਨ ਚਿੱਟ ਦੇਣ ਦੇ ਮਾਮਲੇ ਤੇ ਕੈਪਟਨ ਦੀ ਤਿੱਖੀ ਆਲੋਚਨਾ। ਸੁਖਪਾਲ ਖਹਿਰਾ ਨੇ ਕਿਹਾ ਕੈਪਟਨ ਨੇ ਦਾਅਵਾ ਕਰਕੇ ਨਾ ਸਿਰਫ SIT ਜਾਂਚ ਨੂੰ ਨੁਕਸਾਨ ਪਹੁੰਚਾਇਆ, ਬਲਕਿ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਨਕਾਰਨ ਦੇ ਨਾਲ-ਨਾਲ ਵਿਧਾਨ ਸਭਾ ਦੀ ਬਹਿਸ ਦਾ ਵੀ ਉਡਾਇਆ ਮਜ਼ਾਕ। ਜ਼ਿਮਨੀ ਚੋਣਾਂ ਨੂੰ ਲੈ ਕੇ ਸੂਬੇ ਦੀ ਫਿਜ਼ਾ ਗਰਮਾਈ। ਕਾਂਗਰਸ ਦੀ ਫੁੱਟ ਸ਼ਰੇਆਮ ਹੋਈ ਉਜਾਗਰ। ਜਲਾਲਾਬਾਦ ਤੋਂ ਟਿਕਟ ਦੇ ਦਾਅਵੇਦਾਰ ਆਲ ਇੰਡੀਆ ਯੂਥ ਕਾਂਗਰਸ ਦੇ ਸਕੱਤਰ ਜਗਦੀਪ ਕੰਬੋਜ ਉਰਫ ਗੋਲਡੀ ਨੇ ਦਿੱਤਾ ਅਸਤੀਫਾ। ਟਿਕਟ ਨਾ ਮਿਲਣ ਤੋਂ ਸਨ ਨਾਰਾਜ਼। ਮਰਨ ਵਰਤੇ ਬੈਠੇ ਬੇਰੁਜ਼ਗਾਰ ETT ਅਧਿਆਪਕਾਂ ਨੂੰ ਸੰਗਰੂਰ ਪ੍ਰਸ਼ਾਸਨ ਨੇ ਜਬਰੀ ਕਰਾਇਆ ਹਸਪਤਾਲ ਭਰਤੀ। ਅਧਿਆਪਕਾਂ ਵਿੱਚ ਗੁੱਸੇ ਦੀ ਲਹਿਰ। ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ। 22ਵੇਂ ਦਿਨ ਵੀ 5 ਅਧਿਆਪਕ ਲਗਾਤਾਰ ਟੈਂਕੀ ਤੇ ਚੜ੍ਹ ਕਰ ਰਹੇ ਨੇ ਪ੍ਰਦਰਸ਼ਨ। ਤੇ ਖਾਲਸਾ ਏਡ ਦੀ ਸਿਫਤ ਵਿੱਚ ਉਤਰੇ ਕੈਪਟਨ ਅਮਰਿੰਦਰ ਸਿੰਘ। ਟਵੀਟ ਕਰ ਕੀਤੀ ਸਰਾਹਨਾ। ਕੈਪਟਨ ਨੇ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਖਾਲਸਾ ਏਡ ਵੱਲੋਂ ਹੜ੍ਹ ਪੀੜਤਾਂ ਦੀ ਕੀਤੀ ਗਈ ਮਦਦ ਲਈ ਖਾਲਸਾ ਏਡ ਨੂੰ ਦਿੱਤੀ ਵਧਾਈ। ਇਸ ਦੇ ਨਾਲ ਹੀ TV 84 ਦਾ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।